47 ਦੀ ਪੀੜ ਇੱਕ ਅਜਿਹੀ ਪੀੜ ਹੈ ਜਿਹੜੀ 77 ਵਰ੍ਹੇ ਲੰਘਣ ਤੋਂ ਬਾਅਦ ਵੀ ਹਾਲੇ ਤੱਕ ਘੱਟ ਹੀ ਨਹੀਂ ਹੋਈ। ਅਤੇ ਮੈਨੂੰ ਇੰਝ ਲੱਗਦਾ ਹੈ ਕਿ ਸ਼ਾਇਦ ਅਗਲੀਆਂ ਕਈ ਸਦੀਆਂ ਤੀਕਰ ਘੱਟ ਨਾ ਹੋਏਗੀ। ਅੱਜ ਵੀ ਜਦ ਅਸੀਂ ਉਸ ਵੇਲੇ ਦੇ ਮਕਾਨਾਂ ਨੂੰ ਵੇਖਦੇ ਹਾਂ ਅਤੇ ਇੰਝ ਲੱਗਦਾ ਹੈ ਕਿ ਜਿਵੇਂ ਉਹ ਮਕਾਨ ਆਪਣੇ ਵਾਸੀਆਂ ਨੂੰ ਯਾਦ ਕਰ ਕਰਕੇ ਅੱਥਰੂ ਬਹਾਉਂਦੇ ਨੇ। ਇਹ ਕੋਈ ਕਹਾਣੀ ਨਹੀਂ ਹੈ ਜਿਹਨੂੰ ਤੁਸੀਂ ਪੜ੍ਹ ਲਿਆ ਅਤੇ ਫਿਰ ਭੁੱਲ ਗਏ। ਆਹ ਇੱਕ ਅਜਿਹੀ ਵਾਰਤਾ ਹੈ ਜਿਹਨੇ ਘਰਾਂ ਦੇ ਘਰ ਉਜਾੜੇ, ਜਿਹਨੇ ਕੁੱਲੀ 'ਤੇ ਕੱਖ ਨਾ ਰਹਿਣ ਦਿੱਤਾ, ਜਿਹਨੇ ਲਹੂ ਦੀਆਂ ਨਹਿਰਾਂ ਵਹਾਈਆਂ। ਇੰਝ ਦੀ ਆਜ਼ਾਦੀ, ਜੇ ਆਜ਼ਾਦੀ ਇਹਨੂੰ ਕਹਿੰਦੇ ਨੇ ਤੇ ਆ ਨਾ ਹੀ ਲੱਭਦੀ ਤੇ ਕੀ ਸੀ। ਅੱਜ ਵੀ ਜੇ ਕਿਸੇ ਬਜ਼ੁਰਗ ਨਾਲ ਗੱਲ ਕਰੀਏ ਤੇ ਉਹ ਆਖਦਾ ਹੈ, ਮੈਂ ਆਪਣੇ ਦੇਸ਼ ਜਾਣਾ ਹੈ। ਕੋਈ ਹੈ ਜਿਹੜਾ ਮੈਨੂੰ ਆਪਣੇ ਦੇਸ਼ ਲੈ ਜਾਵੇ? ਕੋਈ ਹੈ ਜਿਹੜਾ ਮੈਨੂੰ ਮੇਰੀ ਜਨਮ ਭੂਮੀ 'ਤੇ ਲੈ ਜਾਏ? ਕੋਈ ਅਜਿਹਾ ਮਿੱਤਰ ਨਹੀਂ ਜਿਹੜਾ ਉਸ ਧਰਤੀ 'ਤੇ ਮੈਨੂੰ ਲੈ ਜਾਏ ਜਿਸ ਧਰਤੀ 'ਤੇ ਮੇਰਾ ਨਾੜੂ ਦੱਬਿਆ ਹੈ। ਅੱਜ ਵੀ ਉਸ ਧਰਤੀ ਨੂੰ ਯਾਦ ਕਰਦੇ ਹਾਂ, ਉਸ ਦੇਸ਼ ਨੂੰ ਯਾਦ ਕਰਦੇ ਹਾਂ। ਬਾਬੇ, ਬਜ਼ੁਰਗ, ਮਾਵਾਂ ਧਾੜਾਂ ਮਾਰ ਮਾਰ ਕੇ ਰੋਂਦੇ ਨੇ ਅਤੇ ਕਈ ਐਸੇ ਹੀ ਦੁੱਖ ਨੂੰ ਸੀਨੇ 'ਚ ਰੱਖ ਕੇ ਟੁਰ ਗਏ।